व्यूअर्स वेलकम बैक टू प्रोग्राम। सो व्यूअर्स एंड वाला सैक्शन जिहड़े अपने जिहड़े व्यूअर जिहड़े हैगे ने बहुत ही प्यारे शायर जिहड़े अंग्रेजी दे शेरबाज सिंह ढिल्लों दी आपां जिहड़ी नज़म है अंग्रेजी दी ओह जिहड़ी आपां शेयर करन जा रहे अपने व्यूअर्स नाल। चेन्स ऑफ ऑपरेशन विंग्स ऑफ लिबर्टी, यानी कि गुलामी दे संगल आज़ादी दे खंभ, ये तुहाडे नाल शेयर करन जा रहे हैं। जिहड़े ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਨੂੰ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਜ਼ਿਕਰ ਕੀਤਾ ਹੈ ਕਿ ਕਿਵੇਂ ਇਹ ਦਿਨ ਜਿਹੜੇ ਚੱਲ ਰਹੇ ਨੇ ਅਗਸਤ ਮਹੀਨੇ ਦੇ, ਇਹ ਉਜਾੜਾ ਸੀ ਬਹੁਤ ਵੱਡੇ ਪੈਮਾਨੇ 'ਤੇ ਦੋਵਾਂ ਪੰਜਾਬਾਂ ਦੀ ਬਰਬਾਦੀ ਔਰ ਲਗਭਗ 43,53,477 ਹਿੰਦੂ ਔਰ ਸਿੱਖ ਉਜੜ ਕੇ ਉਧਰੋਂ ਆਏ ਲਹਿੰਦੇ ਪੰਜਾਬ 'ਚੋਂ ਜਾਂ ਈਵਨ ਕੋਇਟਾ, ਬਲੋਚਿਸਤਾਨ, ਪਿਸ਼ਾਵਰ, ਇਹ ਸਾਰੀ ਬੈਲਟ 'ਚੋਂ। ਔਰ ਇਸੇ ਤਰ੍ਹਾਂ 42,86,755 ਉਹਦੇ 'ਚ ਸਿਰਫ ਸਮਾਲ ਪਾਕਟ ਮਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਉਧਰ ਗਏ। 1 ਕਰੋੜ ਤੋਂ ਜ਼ਿਆਦਾ ਜਿਹੜੇ ਨੇ, ਲਗਭਗ 1.5 ਕਰੋੜ ਲੋਕ ਬਿਲਕੁਲ ਉਜੜੇ ਔਰ 10 ਲੱਖ ਦੇ ਕਰੀਬ ਮੌਤਾਂ ਹੋਈਆਂ, 1 ਲੱਖ ਦੇ ਕਰੀਬ ਬੱਚੀਆਂ, ਔਰਤਾਂ ਉਧਾੜੀਆਂ ਗਈਆਂ। ਇੰਨੀ ਵੱਡੀ ਟ੍ਰੈਜਡੀ ਜਿਹੜੀ ਮਨੁੱਖੀ ਇਤਿਹਾਸ ਦੀ ਇਕੱਲੀ ਮਾਸ ਮਾਈਗ੍ਰੇਸ਼ਨ ਹੀ ਨਹੀਂ, ਔਰ ਵਿਦਨ ਡੇਜ਼ ਜਿਹੜੇ ਸਦੀਆਂ ਤੋਂ ਰਹਿੰਦੇ ਲੋਕ ਸੀ ਉਹ ਕਿਵੇਂ ਦੁਸ਼ਮਣ ਬਣੇ। ਪਰ ਇਸ ਸਭ 'ਚੋਂ ਹਿੰਦੂਆਂ ਨੂੰ 1000 ਸਾਲ ਦੀ ਗੁਲਾਮੀ ਦੇ ਬਾਅਦ ਭਾਰਤ ਮੁਲਕ ਮਿਲਿਆ। ਪਾਕਿਸਤਾਨ ਦੇ ਲੋਕਾਂ ਦੇ ਲਈ, ਪਾਕਿਸਤਾਨ ਮੁਸਲਮਾਨਾਂ ਦੇ ਲਈ ਬਣਿਆ, ਪਰ ਅਸੀਂ ਉਜੜ ਕੇ ਵੀ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆਏ। 10 ਅਕਤੂਬਰ 1947 ਨੂੰ ਵਿਦਨ ਫਿਊ ਵੀਕਸ ਸਿੱਖਾਂ ਨੂੰ ਜ਼ਰਾਇਮ ਪੀਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਉਹ ਸਰਕੂਲਰ ਜਾਰੀ ਹੋਇਆ। ਜ਼ੁਲਮ ਦੀ ਕਹਾਣੀ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ। 37 ਵਰ੍ਹਿਆਂ ਬਾਅਦ 47 ਤੋਂ ਜੂਨ ਦੇ ਪਹਿਲੇ ਹਫ਼ਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਜਾਂਦੀ ਹੈ। ਸੋ ਸਾਡੇ ਲਈ ਜਦੋਂ ਅਸੀਂ ਇਹ ਦਿਨ ਆਉਂਦੇ ਨੇ, ਅਗਸਤ ਦਾ ਮਹੀਨਾ ਹੋਏ ਜਾਂ 26 ਜਨਵਰੀ ਹੋਏ, ਸਾਡੇ ਲਈ ਤਾਂ ਇਹ ਧੋਖਾ ਦਿਵਸ, ਕਾਲਾ ਦਿਵਸ, ਇਹ ਨੈਰੇਟਿਵ ਤਾਂ ਹੁਣ ਪਿੱਛੇ ਰਹਿ ਗਿਆ। ਅਸੀਂ ਤਾਂ ਸਾਡੀ ਆਜ਼ਾਦੀ ਦੀ ਸਿੱਖ ਤੜਪ ਔਰ ਐਫਰਟ, ਇਕੱਲਾ ਸਿੱਖ ਜਾਂ ਤੜਪ ਆਪਣੇ ਆਪ ਦੇ ਵਿੱਚ ਕਾਫੀ ਨਹੀਂ ਹੁੰਦੀ, ਉਸ ਦੇ ਲਈ ਕੁਛ ਕਰਨਾ ਬਣਦਾ। ਔਰ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਯਾਦ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ, ਸਾਡੇ ਸਾਹਮਣੇ ਜਿੱਥੇ ਇਹਨਾਂ 40 ਵਰ੍ਹਿਆਂ ਦੇ ਉਹ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਸ਼ਹੀਦ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਮਾਨ ਮੱਤਾ ਹੋਏ, ਸ਼ਾਨ ਮੱਤਾ ਹੋਏ। ਉੱਥੇ ਅਸੀਂ ਉਹਨਾਂ ਸਿੰਘਾਂ ਨੂੰ ਕਰੰਟਲੀ ਜਿਹੜੇ ਭਾਰਤ ਦੇ ਇਸ ਟਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ ਕ੍ਰਾਈਮ ਦੇ ਸ਼ਿਕਾਰ ਹੋਏ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਇਹ ਸਾਰਿਆਂ ਨੂੰ, ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਨੂੰ ਵੀ ਅਸੀਂ ਯਾਦ ਕਰਦੇ। ਔਰ ਇਸੇ ਕੌਨਟੈਕਸਟ ਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਸਰ ਸ਼ੇਰਬਾਜ਼ ਸਿੰਘ ਢਿੱਲੋਂ, ਜਿਹੜੇ ਬਹੁਤ ਕ੍ਰੀਏਟਿਵ ਸ਼ਾਇਰ ਨੇ, ਫੋਕਸਡ ਨੇ ਕਰੰਟ ਸਟਰਗਲ ਦੇ ਉੱਤੇ ਵੀ, ਲੇਕਿਨ ਉਹਨਾਂ ਦੀ ਜਿਹੜੀ ਸੋਚ ਉਡਾਰੀ ਹੈ ਉਹ ਇਤਿਹਾਸ ਨੂੰ ਵੀ ਉਸ ਦੇ ਵਿੱਚ ਲਿਆਉਂਦੇ ਨੇ, ਬੀਤੇ ਨੂੰ ਵੀ। ਔਰ ਪ੍ਰੈਕਟੀਕਲੀ ਅਸੀਂ ਕਿਵੇਂ ਗੁਲਾਮੀ ਦੇ ਸੰਗਲ ਕੱਟਣੇ ਨੇ ਔਰ ਆਜ਼ਾਦੀ ਦੇ ਖੰਭ ਅਸੀਂ ਇਕੱਲੇ ਮੰਗਦੇ ਹੀ ਨਹੀਂ ਹਾਂ, ਜਿਹਨੂੰ ਸਿੱਖਦੇ ਕਹਿੰਦੇ ਅਸੀਂ ਸਿਰਫ ਡਿਜ਼ਾਇਰ ਹੀ ਨਹੀਂ ਕਰਦੇ, ਇਸ ਦੇ ਲਈ ਅਸੀਂ ਯਤਨਸ਼ੀਲ ਵੀ ਹੋਣਾ। ਤਾਂ ਉਹਨਾਂ ਨੇ ਆਪਣੀ ਨਜ਼ਮ ਦਾ ਉਨਵਾਨ ਜਿਹੜਾ ਸਿਰਲੇਖ ਚੇਨਸ ਆਫ ਆਪਰੈਸ਼ਨ ਵਿੰਗਸ ਆਫ ਲਿਬਰਟੀ ਦਿੱਤਾ ਹੈ। In chains of oppression we wither away, like flowers without sunlight we fade each day. Slavery's dark shadow looms, a constant fear, a life without choices, a future unclear. ਕਿ ਜਦੋਂ ਜ਼ੁਲਮ ਦੇ ਸੰਗਲ ਪੈ ਜਾਂਦੇ ਨੇ, ਕਿਉਂਕਿ ਜ਼ੁਲਮ ਜਦੋਂ ਅਸੀਂ ਬੋਲ ਨਹੀਂ ਸਕਦੇ ਜਾਂ ਤੁਹਾਡੀ ਐਕਸਪ੍ਰੈਸ਼ਨ ਦੇ ਉੱਤੇ ਵੀ ਪਾਬੰਦੀ ਹੁੰਦੀ ਹੈ, ਇਹੀ ਸੰਗਲ ਹੁੰਦੇ ਨੇ। ਕੋਈ ਜ਼ਰੂਰੀ ਨਹੀਂ ਹੈ, ਉਹ ਵੀ ਨੇ ਜਿਨ੍ਹਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ, ਹੱਥਕੜੀਆਂ ਲਾਈਆਂ ਨੇ, ਲੇਕਿਨ ਜਦੋਂ ਇੱਕ ਜ਼ੁਲਮ ਦੀ ਹਨੇਰੀ ਚਲਾਈ ਜਾਂਦੀ ਹੈ ਤੇ ਆਵਾਜ਼ ਖਿੱਚ ਲਈ ਜਾਂਦੀ ਹੈ, ਆਵਾਜ਼ ਚੁੱਪ ਕਰਾ ਦਿੱਤੀ ਜਾਂਦੀ ਹੈ। ਇਨ ਚੇਨਸ ਆਫ ਆਪਰੈਸ਼ਨ ਵੀ ਵਿਦਰ ਅਵੇ, ਅਸੀਂ ਵਿਦਰ ਅਵੇ ਹੁੰਦੇ ਹਾਂ। ਇਵੇਂ ਹੀ ਜੇ ਸਨਲਾਈਟ ਨਾ ਮਿਲੇ ਤੇ ਜਿਹੜੇ ਫੁੱਲ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਖਿੜਦੇ ਨੇ ਉਹ ਮੁਰਝਾ ਜਾਂਦੇ ਨੇ।
ਉਸੇ ਤਰ੍ਹਾਂ ਜੇ ਅਸੀਂ ਆਪਣੇ ਆਪ ਨੂੰ ਆਜ਼ਾਦਾਨਾ ਅੰਦਾਜ਼ ਦੇ ਵਿੱਚ ਨਾ ਵਿਚਰੀਏ ਤੇ ਅਸੀਂ ਵੀ ਉਸ ਗੁਲਾਮੀ ਨੂੰ ਹੀ ਹੰਡਾਉਂਦੇ ਤੁਰ ਜਾਂਦੇ ਹਾਂ। ਸਲੇਵਰੀਜ਼ ਡਾਰਕ ਸ਼ੈਡੋ ਲੂਮਸ ਏ ਕੌਨਸਟੈਂਟ ਫੀਅਰ। ਹਨੇਰੀ ਜਿਹੜੀ ਇਹ ਗੁਲਾਮੀ ਦਾ ਹਨੇਰ ਹੈ, ਇਹ ਤੁਹਾਨੂੰ ਉਸ ਗੁਲਾਮੀ ਦੇ ਹਨੇਰੇ ਦੇ ਵਿੱਚ ਜੀਣ ਤੇ ਮਜਬੂਰ ਕਰਦਾ ਜੇ ਤੁਸੀਂ ਲਗਾਤਾਰਤਾ ਨਾਲ ਡਰ ਦੇ ਵਿੱਚ ਜੀ ਰਹੇ ਹੁੰਦੇ। ਕੌਨਸਟੈਂਟ ਫੀਅਰ, ਇਹ ਲਾਈਫ ਵਿਦਆਊਟ ਚੋਇਸਿਸ, ਇਹ ਫਿਊਚਰ ਅਨਕਲੀਅਰ, ਕਿ ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈ। ਤੁਸੀਂ ਤਾਂ ਉਹ ਜਿਵੇਂ ਖੋਪੇ ਬੰਨੇ ਹੁੰਦੇ ਨੇ ਬੋਲ ਦੇ ਉੱਤੇ, ਕੋਲੂ ਦੇ ਬੈਲ ਦੇ, ਉਵੇਂ ਹੀ ਘੁੰਮ ਰਿਹਾ ਹੁੰਦਾ, ਕੋਈ ਚੋਇਸ ਨਹੀਂ ਹੈ ਕਿਉਂਕਿ ਤੁਹਾਡੀ ਕਮਾਨ ਕਿਸੇ ਹੋਰ ਦੇ ਕੋਲ ਹੈ। ਬਟ ਦੈਨ ਕਮਸ ਫਰੀਡਮ, ਏ ਰੇਡੀਐਂਟ ਲਾਈਟ, ਏ ਵਾਰਮ ਐਮਬ੍ਰੇਸ ਦੈਟ ਬੈਨਿਸ਼ਿਜ਼ ਦ ਡਾਰਕ ਆਫ ਨਾਈਟ। ਵਿਦ ਲਿਬਰਟੀਜ਼ ਵਿੰਗਸ we soar to great heights, our hearts sing with joy, our spirits take flight. ਆਜ਼ਾਦੀ, ਬਟ ਦੈਨ ਕਮਸ ਫਰੀਡਮ, ਏ ਰੇਡੀਐਂਟ ਲਾਈਟ, ਜਿਹੜੀ ਤੁਹਾਨੂੰ ਰੋਸ਼ਨਾ ਦਿੰਦੀ ਹੈ। ਆਜ਼ਾਦੀ ਉਹ ਚੀਜ਼ ਹੈ, ਉਹ ਗਰਮ ਗਲਵੱਕੜੀ ਹੈ, ਉਹ ਨਿੱਘ ਦੇਣ ਵਾਲੀ ਗਲਵੱਕੜੀ ਹੈ, ਜਿਹੜੀ ਰਾਤ ਦੇ ਹਨੇਰੇ ਨੂੰ ਪਾਸੇ ਕਰਕੇ ਸਵੇਰ ਦੇ ਚਾਨਣ ਵਾਂਗੇ ਵਾਰਮ ਐਮਬ੍ਰੇਸ ਦੈਟ ਬੈਨਿਸ਼ਿਜ਼ ਦਾ ਡਾਰਕ ਆਫ ਨਾਈਟ, ਜ਼ੁਲਮ ਦੀ ਕਾਲੀ ਬੋਲੀ ਹਨੇਰੀ ਨੂੰ ਪਾਸੇ ਕਰਕੇ ਇੱਕ ਜਿਹੜੀ ਹੈ ਉਹ ਖਿੜੀ ਸਵੇਰ ਜਿਹੜੀ ਹੈ ਉਹ ਤੁਹਾਨੂੰ ਮਹਿਸੂਸ ਕਰਵਾਉਂਦੀ ਹੈ। ਜਦੋਂ ਆਜ਼ਾਦੀ ਦੇ ਖੰਭ ਲੱਗਦੇ ਨੇ, ਵਿਦ ਲਿਬਰਟੀਜ਼ ਵਿੰਗਸ ਵੀ ਸੋਰ ਟੂ ਗ੍ਰੇਟ ਹਾਈਟਸ, ਅਸੀਂ ਫਿਰ ਜਦੋਂ ਬਾਜ਼ ਨੂੰ ਪੁੱਛੋ ਕਿ ਅਸਮਾਨ ਦੀ ਉਚਾਈ ਕਿੰਨੀ ਹੈ, ਉਹ ਤਾਂ ਉੱਚੇ ਤੋਂ ਉੱਚਾ ਜਾਣਾ ਚਾਹੁੰਦਾ ਹੈ ਕਿਉਂਕਿ ਉਹਦੇ ਕੋਲ ਵਿੰਗ ਨੇ। ਉਹ ਜਿਹੜਾ ਉਸ ਆਜ਼ਾਦ ਫਿਜ਼ਾ ਦੇ ਵਿੱਚ ਤਾਰੀਆਂ ਲਾਣਾ ਕਹਿੰਦੇ, ਤਾਰੀ ਸਿਰਫ ਪਾਣੀ 'ਚ ਨਹੀਂ ਲਾਈ ਜਾਂਦੀ, ਵਿੰਗਸ ਦੇ ਨਾਲ ਤੁਸੀਂ ਅਸਮਾਨਾਂ ਦੇ ਵਿੱਚ ਲਾਉਂਦੇ ਹੋ। ਆਵਰ ਹਾਰਟ ਸਿੰਗ ਵਿਦ ਜੋਏ, ਆਵਰ ਸਪਿਰਿਟਸ ਟੇਕ ਫਲਾਈਟ, ਦਿਲ ਦੇ ਅੰਦਰ ਚਾਹ ਭਰਿਆ ਹੁੰਦਾ ਹੈ, ਰੂਹ ਤੁਹਾਡੀ ਅਸਮਾਨਾਂ ਤੇ ਹੁੰਦੀ ਹੈ। ਬਟ ਦੈਨ ਕਮਸ ਫਰੀਡਮ, ਏ ਰੇਡੀਐਂਟ ਲਾਈਟ, ਏ ਵਾਰਮ ਐਮਬ੍ਰੇਸ ਦੈਟ ਬੈਨਿਸ਼ਿਜ਼ the dark of night. With liberty's wings we soar to great heights, our hearts sing with joy, our spirits take flight. Independence is a gift, a treasure so rare, a chance to forge our own paths, to show we care for ourselves, our dreams, our hopes, our desires, to live, to love, to laugh, to reach for the ਫਾਇਰਸ। ਹੁਣ ਇਹ ਆਜ਼ਾਦੀ ਦੇ ਗੁਣ ਬਿਆਨੇ ਨੇ ਕਿ ਆਜ਼ਾਦੀ ਇੱਕ ਤੋਹਫਾ ਹੈ। ਇੰਡੀਪੈਂਡੈਂਸ ਇਜ਼ ਅ ਗਿਫਟ, ਇਟ ਟ੍ਰੇਸ਼ਰ ਸੋ ਰੇਅਰ, ਉਹ ਖਜ਼ਾਨਾ ਜਿਹੜਾ ਦੁਰਲਭ ਹੈ, ਰੇਅਰ ਹੈ। ਕਿਉਂ? ਇਹ ਚਾਂਸ ਟੂ ਫੋਰਜ ਆਵਰ ਓਨ ਪਾਥਸ, ਕਿ ਆਜ਼ਾਦੀ ਦੇ ਨਾਲ ਜਦੋਂ ਤੁਹਾਡੇ ਕੋਲ ਆਜ਼ਾਦੀ ਹੁੰਦੀ ਹੈ ਤੁਸੀਂ ਆਪਣਾ ਰਾਹ ਤਲਾਸ਼ਦੇ ਹੋ ਤੇ ਫਿਰ ਉਸ ਨੂੰ ਤਰਾਸ਼ਦੇ ਵੀ ਹੋ। ਟੂ ਸ਼ੋ ਵੀ ਕੇਅਰ ਫॉर ਆਵਰਸੈਲਵਸ, ਕਿਉਂਕਿ ਇਹ ਆਜ਼ਾਦੀ ਦੇ ਨਾਲ ਹੀ ਤੁਸੀਂ ਆਪਣੇ ਸੁਪਨਿਆਂ ਨੂੰ, ਆਪਣੀਆਂ ਆਸਾਂ ਨੂੰ, ਆਪਣੀਆਂ ਇੱਛਾਵਾਂ ਨੂੰ ਜਿਹੜਾ ਉਹ ਪ੍ਰੈਕਟੀਕਲ ਰੂਪ ਦੇ ਸਕਦੇ ਹੋ, ਤਾਂ ਕਿ ਤੁਸੀਂ ਪਿਆਰ ਕਰੋ, ਤੁਸੀਂ ਜੀਓ, ਤੁਸੀਂ ਹੱਸ ਸਕੋ, ਤੁਸੀਂ ਜਿਹੜਾ ਉਹ ਔਖੇ ਤੋਂ ਔਖੇ ਕੰਮ ਨੂੰ ਵੀ ਹੱਥ ਪਾ ਸਕੋ। ਇੰਡੀਪੈਂਡੈਂਸ ਇਜ਼ ਅ ਗਿਫਟ, ਏ ਟ੍ਰੇਸ਼ਰ ਸੋ ਰੇਅਰ, ਏ ਚਾਂਸ ਟੂ ਫੋਰਜ ਆਵਰ ਓਨ ਪਾਥਸ, ਟੂ ਸ਼ੋ ਵੀ ਕੇਅਰ for ourselves, our dreams, our hopes, our desires, to live, to love, to laugh, to reach for the fires. So let us choose wisely with hearts full of cheer, embracing freedom's call year after year, for in its warm light we find our true strength, a life of purpose where love and joy length. ਔਰ ਇਹ ਇੰਨੀ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਹ ਪੜ੍ਹ ਰਹੇ ਹਾਂ ਇੰਨਾ ਐਪਰੋਪਰੀਏਟ ਟਾਈਮ ਹੈ ਕਿਉਂਕਿ ਅਸੀਂ ਆਜ਼ਾਦੀ ਦੇ ਲਈ ਸਿੱਖ ਰਹੇ ਹਾਂ, ਆਜ਼ਾਦੀ ਲਈ ਸੰਘਰਸ਼ੀਲ ਹੈ। ਉਜਾੜੇ ਦੀ ਗੱਲ ਅਸੀਂ ਕੀਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਆਓ, ਲੈਟ ਅਸ ਚੂਜ਼ ਵਾਈਜ਼ਲੀ ਵਿਦ ਹਾਰਟਸ ਫੁੱਲ ਆਫ ਚੀਅਰ, ਐਮਬਰੇਸਿੰਗ ਫਰੀਡਮਸ ਕਾਲ ਈਅਰ ਆਫਟਰ। ਆਓ ਚਾਹ ਭਰੇ ਦਿਲਾਂ ਦੇ ਨਾਲ ਅਸੀਂ ਆਜ਼ਾਦੀ ਦੀ ਇਸ ਸੱਦ ਨੂੰ ਆਪਣੇ ਗਲ ਨਾਲ ਲਾਈਏ, ਹਰ ਸਾਲ ਬਾ ਸਾਲ ਉਸ ਨੂੰ ਦੁਹਰਾਈਏ, ਕਿਉਂਕਿ ਇਸ ਦੇ ਨਿੱਘ ਦੇ ਵਿੱਚ ਹੀ ਸਾਨੂੰ ਸੱਚੀ ਜਿਹੜੀ ਹੈ ਉਹ ਤਾਕਤ ਮਿਲਦੀ ਹੈ, ਜਿਸ 'ਚੋਂ ਜ਼ਿੰਦਗੀ ਦਾ ਮਕਸਦ ਸਾਹਮਣੇ ਆਉਂਦਾ ਹੈ ਔਰ ਸਾਨੂੰ ਪਤਾ ਲੱਗਦਾ ਹੈ ਕਿ ਵੀ ਪਿਆਰ ਔਰ ਆਨੰਦ
ਇਸ ਦੀ ਕੋਈ ਸੀਮਾ ਨਹੀਂ ਹੈ। Let us shun the chains of slavery's might and walk in freedom's glow with all our might. For when we are free, we are truly alive. With every breath, our spirits thrive. ਕਿ let us shun the chains of slavery's might. ਆਓ ਇਹ ਗੁਲਾਮੀ ਦੇ ਸੰਗਲ ਕੱਟੀਏ ਔਰ ਆਜ਼ਾਦੀ ਦੀ ਰੌਸ਼ਨੀ ਦੇ ਵਿੱਚ ਆਪਣੀ ਸਾਰੀ ਤਾਕਤ ਦੇ ਨਾਲ, ਜਿਵੇਂ ਉਹ ਕਬੂਤਰਾਂ ਦੀ ਕਹਾਣੀ ਹੈ ਕਿ ਕਿਵੇਂ ਉਹ ਸ਼ਿਕਾਰੀ ਦੇ ਜਾਲ ਨੂੰ ਹੀ ਲੈ ਕੇ ਉੱਡ ਗਏ ਸੀ ਤਾਕਤ ਦੇ ਨਾਲ, ਇਹ ਹੈ ਕਿ ਆਪਣੀ ਮਾਈਟ ਦੇ ਨਾਲ ਉਸ ਅਸੀਂ ਆਜ਼ਾਦੀ ਨੂੰ ਹਾਸਲ ਕਰੀਏ। ਕਿਉਂਕਿ ਜਦੋਂ ਅਸੀਂ ਆਜ਼ਾਦ ਹੋਵਾਂਗੇ ਉਦੋਂ ਹੀ ਸਮਝੋ ਤੁਹਾਡੇ 'ਚ ਜ਼ਿੰਦਗੀ ਰੁਮਕਦੀ ਹੈ। ਬਿਨਾਂ ਆਜ਼ਾਦੀ ਤੋਂ ਗੁਲਾਮੀ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਹਰ ਸਾਹ ਦੇ ਨਾਲ ਫਿਰ ਸਾਡੀ ਜਿਹੜੀ ਰੂਹ ਹੈ ਉਹ 10ਵੇਂ 7ਵੇਂ ਅਸਮਾਨ ਨੂੰ ਛੂਹਦੀ ਹੈ। Let us shun the chains of slavery's might and walk in freedom's glow with all our might. For when we are free, we are truly alive. With every breath, our spirits thrive. Last paragraph hai. Choose freedom, dear hearts, with intelligence true, and let its radiant light forever shine through. Choose freedom, dear hearts, with intelligence true, and let its radiant light forever shine through. कि आओ प्यारिओ, ਚੂਜ਼ ਫਰੀडम, ਗੁਲਾਮੀ ਔਰ ਆਜ਼ਾਦੀ ਚੋਂ ਗੁਲਾਮੀ ਦੇ ਸੰਗਲ ਕੱਟਣ ਦਾ ਐਦ ਕਰੀਏ। ਚੂਜ਼ ਫਰੀडम ਡੀਅਰ ਹਾਰਟਸ ਵਿਦ ਇੰਟੈਲੀਜੈਂਸ ਟਰੂ, ਸੱਚਮੁੱਚ ਜਾਗਰੂਕਤਾ ਦੇ ਵਿੱਚ ਇਸ ਫੈਸਲੇ ਨੂੰ ਲਈਏ। ਐਂਡ ਲੈਟ ਇਟਸ ਰੇਡੀਐਂਟ ਲਾਈਟ ਫੋਰਐਵਰ ਸ਼ਾਈਨ ਥਰੂ, ਕਿ ਫਿਰ ਜਦੋਂ ਅਸੀਂ ਇਹ ਤਈਆ ਕਰ ਲਾਂਗੇ, ਇਸ ਗੱਲ ਦਾ ਐਦ ਕਰ ਲਾਂਗੇ, ਫਿਰ ਆਜ਼ਾਦੀ ਦੀ ਜਿਹੜੀ ਰੇਡੀਐਂਟ ਰੌਸ਼ਨੀ ਹੈ ਚਾਰ ਚੁਫੇਰੇ ਪਸਰੀ ਹੋਈ, ਉਹ ਹਮੇਸ਼ਾ ਦੇ ਲਈ ਜਿਹੜੀ ਹੈ ਇੱਕ ਹਕੀਕਤ ਬਣੇਗੀ। ਸੋ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਰਿਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹਮੇਸ਼ਾ ਇਸ ਤਰ੍ਹਾਂ ਮੈਂ ਲਾਸਟ ਮੈਸੇਜ ਤੋਂ ਸ਼ੁਰੂ ਕਰਾਂਗੀ। ਰਸ਼ਦ ਮਨਵਰ ਜਿਹੜਾ 1947 ਦੇ ਵਿੱਚ ਜਿਹੜਾ ਗਾਹ ਕਹਿ ਲਓ ਜਾਂ ਕਾਲੇ ਦਿਨ ਕਹਿ ਲਓ ਜਾਂ ਉਜਾੜਾ ਕਹਿ ਲਓ, ਉਸ ਦੇ ਬਾਬਤ ਉਹਨਾਂ ਨੇ ਲਿਖਿਆ ਕਿ before 1947 Sikh and Muslim were living together like real brothers and sisters. It was a great tragedy when Punjab was divided by Britisher government. ਮੁਨੱਵਰ ਜੀ, ਰਸ਼ਦ ਮੁਨੱਵਰ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਸਹਿ ਗੁਲਾਮ ਹੁੰਦੇ ਹੋ ਉਹਦੇ 'ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ। ਇਸ ਦੇ ਉੱਤੇ ਹੁਣ ਬਹੁਤ ਕੁਝ ਲਿਖਿਆ ਜਾ ਰਿਹਾ। ਬਹੁਤ ਲੰਬਾ ਵਕਤ ਦੋਵੇਂ ਪਾਸਿਓਂ ਹੀ ਚੁੱਪੀ ਸੀ ਕਿ ਇੰਨੀ ਵੱਡੀ ਟ੍ਰੈਜਡੀ ਹਿਸਟਰੀ ਦੀ, 1.5 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ ਹੋਏ, 10 ਲੱਖ ਤੋਂ ਜ਼ਿਆਦਾ ਮਾਰੇ ਗਏ, ਇਸ ਲੈਵਲ ਦੇ ਉੱਤੇ ਔਰ ਪੰਜਾਬ ਨੂੰ ਤਬਾਹ ਬਰਬਾਦ ਕਰਨ ਦੀ ਲਾਈਨ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਈ ਸਦੀਆਂ ਤੋਂ ਜਿਹੜੇ ਉਸ ਖਿੱਤੇ ਦੇ ਵਿੱਚ ਜਿਹੜੇ ਨੇ, ਜਦੋਂ ਠੀਕ ਹੈ ਹਕੂਮਤਾਂ ਆਉਂਦੀਆਂ ਨੇ ਜਾਂਦੀਆਂ ਨੇ, ਹਮਲਾਵਰ ਵੀ ਆਏ, ਸਾਰਿਆਂ ਨੂੰ ਹੀ ਲੁੱਟ ਖਸੁੱਟ ਦਾ ਵੀ ਸ਼ਿਕਾਰ ਹੁੰਦੇ ਸੀ, ਪਰ ਉਹ ਸਪਿਰਿਟ ਜਿਹੜੀ ਸੀ ਉਹ ਟੁਗੈਦਰਨੈਸ ਦੀ ਸੀ। ਸੋ ਬਹੁਤ ਬਹੁਤ ਸ਼ੁਕਰੀਆ। ਫਿਰ ਕਹਿੰਦੇ ਨੇ ਕਿ ਸਿੱਖ ਸ਼ੁੱਡ ਆਲਸੋ ਹੈਵ ਐਨ ਇੰਡੀਪੈਂਡੈਂਟ ਕੰਟਰੀ ਲਾਈਕ ਅਦਰ ਰਿਲੀਜਨਸ ਆਫ ਦ ਵਰਲਡ। ਜੈ ਖਾਲਿਸਤਾਨ। ਬਹੁਤ ਸ਼ੁਕਰੀਆ। ਔਰ ਅੱਜ ਜਦੋਂ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੈਂ ਮੁਬਾਰਕਬਾਦ ਭੇਜੀ ਤਾਂ ਉਹਨਾਂ ਨੇ ਬਹੁਤਿਆਂ ਨੇ ਇਹੀ ਕਿਹਾ ਕਿ ਇਨਸ਼ਾ ਅੱਲਾ ਬਹੁਤ ਜਲਦੀ ਤੁਹਾਡੀ ਆਜ਼ਾਦੀ ਦੇ ਜਸ਼ਨ ਤੇ ਸਾਡੀ ਆਜ਼ਾਦੀ ਦੇ ਜਸ਼ਨ ਅਸੀਂ ਇਕੱਠੇ ਮਨਾਈਏ। ਹਾਂਜੀ, ਫਿਰ ਕਹਿੰਦੇ ਨੇ our grandparents used to tell us that their many close relatives were killed on their way while migrating from Delhi to Pakistan, but it was Hindu conspiracy which led to bloodshed in Punjab. ਬਿਲਕੁਲ ਠੀਕ। ਔਰ ਫਿਰ ਮੁਹੰਮਦ ਅੰਜਮ ਜੀ ਕਹਿੰਦੇ ਡਾਕਟਰ ਸਾਹਿਬ even Jinnah Sahib went to Patiala ask Raja to join but he refused to join Pakistan. ਤੁਸੀਂ ਮੁਹੰਮਦ ਅੰਜਮ ਜੀ ਠੀਕ ਕਹਿ ਰਹੇ ਹੋ, ਕਿਉਂਕਿ ਇਸ ਦਾ ਹਵਾਲਾ ਵੀ ਸਰ ਕਪੂਰ ਸਿੰਘ ਹੋਰਾਂ ਨੇ ਦਿੱਤਾ ਹੈ ਕਿ ਕਿਵੇਂ ਉਹਨਾਂ ਨੇ ਯਾਦਵਿੰਦਰ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ, ਅੱਡ ਸਕੀਮਸ ਵੀ ਡਿਸਕਸ ਕੀਤੀਆਂ, ਪਰ ਉਹ ਬਿਲਕੁਲ ਉਹ ਵੀ ਨਹਿਰੂ ਦੇ ਢਹਿ ਚੜ੍ਹਿਆ ਹੋਇਆ ਸੀ। ਜਿਵੇਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਇਹ ਸਾਰੇ ਜਿਹੜੇ ਨੇ
ਇਹ ਨਹਿਰੂ ਔਰ ਗਾਂਧੀ ਦੇ ਜਿਹੜੇ ਨੇ ਢਹਿ ਚੜੇ ਹੋਏ ਸੀ। ਜੀ, ਔਰ ਸੋਹਨ ਮਾਇਲ ਜੀ ਮੇਰੇ ਖਿਆਲ ਹੈ ਰਣਜੀਤ ਸਿੰਘ ਜੀ ਸਾਨੂੰ ਪੁੱਛ ਰਹੇ ਸੀ ਕਿ ਜਿਹੜਾ ਤੁਹਾਡਾ ਪ੍ਰੋਗਰਾਮ ਜਿਹੜਾ ਤੁਸੀਂ ਰੇਡੀਓ ਦੇ ਵਿੱਚ ਤੁਹਾਡੀ ਸਪੀਚ ਹੁੰਦੀ ਹੈ ਜਾਂ ਤੁਹਾਡਾ ਪ੍ਰੋਗਰਾਮ ਹੁੰਦਾ ਕਦੋਂ ਸ਼ੁਰੂ ਹੁੰਦਾ। ਉਹਨਾਂ ਨੇ ਦੱਸਿਆ ਕਿ ਜਿਹੜਾ ਆਈ ਥਿੰਕ ਸਟੇਸ਼ਨ ਰੇਡੀਓ ਦਾ ਹੈ 1320 ਤੇ 6 ਤੋਂ 7 ਵਜੇ ਤੱਕ ਬੁੱਧਵਾਰ ਨੂੰ ਹੁੰਦਾ ਸ਼ਾਮ ਨੂੰ। ਸੋ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਔਰ ਇਸ ਪ੍ਰੋਗਰਾਮ 'ਚ ਪਿਛਲੇ ਆਲਮੋਸਟ 27 ਸਾਲ ਤੋਂ ਰੈਗੂਲਰਲੀ ਬੁੱਧਵਾਰ ਦਾ ਪ੍ਰੋਗਰਾਮ ਸਾਡੇ ਨਾਲ ਹੀ ਗੁਫ਼ਤਗੂ ਹੁੰਦੀ ਹੈ। ਵੈਰੀ ਨਾਈਸ। Rashid Munawwar Farkane, if Sikhs living in India, they may post after changing their name if they are afraid of agencies. ਨਹੀਂ, ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਵੀ ਇਹੀ ਰਿਕਮੈਂਡ ਕਰਾਂਗੇ ਕਿ ਚਲੋ ਬਹੁਤ ਚੰਗੀ ਗੱਲ ਹੈ ਜਿਹੜੇ ਸਾਡੇ ਵੀਰ ਭੈਣਾਂ ਭਾਰਤ ਤੋਂ ਆਪਣੇ ਹਾਲਾਂ ਉੱਥੇ ਬੈਨ ਹੈ ਸਾਡੇ ਚੈਨਲ ਨੂੰ ਕੀਤਾ, ਔਰ ਜਿਵੇਂ ਅਸੀਂ ਰੈਗੂਲਰਲੀ ਬੇਨਤੀ ਵੀ ਕਰਦੇ ਹਾਂ ਕਿ ਵੀ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਕਿਉਂਕਿ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਪਾਬੰਦੀ ਲਾਈ ਹੋਈ, ਈਵਨ ਬਾਹਰਲੇ ਮੁਲਕਾਂ 'ਚ ਵੀ ਫਾਇਰ ਵਾਲ ਲਾਈ ਹੋਈ ਹੈ। ਔਰ ਫਾਇਰ ਵਾਲ ਨੂੰ ਭੰਨਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਜਿੰਨੇ ਮੈਕਸਿਮਮ ਸ਼ੇਅਰ ਹੋਣ, ਮੈਕਸਿਮਮ ਕਮੈਂਟ ਹੋਣ, ਮੈਕਸਿਮਮ ਲਾਈਕਸ ਹੋਣ ਤੇ ਇਵੈਂਚੁਅਲੀ ਉਹ ਫਿਰ ਇਨਇਫੈਕਟਿਵ ਹੋਣਾ ਸ਼ੁਰੂ ਹੋ ਜਾਂਦੀ ਹੈ। ਜੀ, ਹਰਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਰਸ਼ਦ ਮੁਨੱਵਰ ਜੀ ਕਹਿੰਦੇ ਨੇ ਜੈ ਖਾਲਿਸਤਾਨ, ਜੈ ਪਿੰਡਰਾਵਾਲਿਸਤਾਨ, ਦ ਸਿੱਖ ਵਿਲ ਨਾਟ ਫੋਰਗੇਟ 1984। ਔਰ ਟੋਚਾ ਸਿੰਘ ਜੀ ਖਾਲਸਾ ਜ਼ਿੰਦਾਬਾਦ, ਡਾਕਟਰ ਸਾਹਿਬ ਜੀ ਐਂਡ ਮਿਸ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਣੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵੀਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਅਵਤਾਰ ਸਿੰਘ ਜੀ ਵੀ ਇਸੇ ਤਰ੍ਹਾਂ। ਮੈਂ ਗੁਰਦੁਆਰਾ ਕੀਰਤਨ ਕਹਿੰਦੇ ਡਾਕਟਰ ਸਾਹਿਬ, ਆਈ ਥਿੰਕ ਸਿਕਸ ਲੋਸਟ 13 ਅਗਸਤ 1947 ਡੇ because we understand then our independent day was 13 ਅਗਸਤ। ਦੇਖੋ ਕਾਸ਼ ਇਵੇਂ ਹੁੰਦਾ, ਪਰ ਕਿਉਂਕਿ ਉਹ ਤਾਂ ਹੁਣ ਮਿਸਡ ਓਪਰਚੁਨਿਟੀ ਹੈ ਹਿਸਟਰੀ ਦੀ। ਹੁਣ ਤਾਂ ਸਾਡੀ ਇੰਡੀਪੈਂਡੈਂਸ ਜਿਸ ਦਿਨ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਖਾਲਸਾਈ ਪਰਚਮ ਲਹਿਰਾਵਾਂਗੇ ਉਹੀ ਸਾਡਾ ਇੰਡੀਪੈਂਡੈਂਸ ਡੇ ਹੋਏਗਾ। ਬਿਲਕੁਲ। ਨਿਹੰਗ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ, ਕਾਉਂਟੀ ਆਫ ਲਾਇਰਸ ਵੀ ਕਹਿ ਸਕਦੇ ਆ। ਹਾਂਜੀ, ਹੈ ਹੀ ਝੂਠਸਤਾਨ ਹੈ ਜੀ, ਬੇਈਮਾਨਾਂ ਦਾ, ਝੂਠਿਆਂ ਦਾ, ਫਰਾਡੀਆਂ ਦਾ ਮੁਲਕ। ਬਲਵਿੰਦਰ ਸਿੰਘ ਜੀ ਫਤਿਹ। ਰਣਜੀਤ ਸਿੰਘ ਖਾਲਸਾ ਜ਼ਿੰਦਾਬਾਦ, ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਦਲਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ, ਨੀਲਮ ਕੌਰ ਜੀ, TV 84 ਦੀ ਸਾਰੀ ਟੀਮ ਅਤੇ ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਜਸਕੀਰਤ ਸਿੰਘ, ਅਮਰਜੀਤ ਸੈਣੀ, ਕੁਲਦੀਪ ਕੌਰ ਜੀ, ਰਾਜਬੀਰ ਸੰਧੂ ਜੀ, ਇਹ ਕਹਿੰਦੇ ਡਾਕਟਰ ਸਾਹਿਬ ਜੀ ਧਾਲੀਵਾਲ, ਸੰਧੂ ਨੂੰ ਸਿੱਧੂ ਬਣਾ ਦਿੰਦੇ ਸਿੱਧੂ। ਡਾਕਟਰ ਸਾਹਿਬ ਜੀ ਧਾਲੀਵਾਲ ਦੇ ਪ੍ਰੋਗਰਾਮ ਤੇ ਜ਼ਰੂਰ ਆਵਿਓ, ਇੱਕ ਦਿਨ ਆਵੇ ਜ਼ਰੂਰ। ਹਾਂਜੀ। ਸੋ ਇਸੇ ਤਰ੍ਹਾਂ ਸੁਖ ਜੀਵਨ ਬੱਚੂ ਜੀ ਵੀ ਔਰ ਹਾਂਜੀ ਰਿਸ਼ੀ ਭਾਰਦਵਾਜ ਜੀ ਨੂੰ ਤੁਸੀਂ ਜਵਾਬ ਹਾਂਜੀ, ਰਿਸ਼ੀ ਭਾਰਦਵਾਜ ਜੀ ਸਾਡੇ ਸਪੈਸ਼ਲ ਗੈਸਟ ਹੁੰਦੇ ਨੇ। ਹਾਂਜੀ, ਉਹਨਾਂ ਨੇ ਦੋ ਨੁਕਤੇ ਉਠਾਏ। ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਕਿ ਇਕਬਾਲ ਵਾਜ਼ ਏ complex person. He praised Ilmuddin, promoted Islamism, etc. On the other hand, he was huge admirer of the Upanishads, Gita and Lord Rama. Jinnah was also a confused person. ਰਿਸ਼ੀ ਭਾਰਦਵਾਜ ਜੀ, ਅਸੀਂ ਆਲਰੇਡੀ ਗੱਲ ਕੀਤੀ ਕਿ ਤੁਹਾਡੀ ਖੋਜ ਦਾ ਵਿਸ਼ਾ ਹੈ ਕਿ ਜਿਸ ਇਲਾਮਾ ਇਕਬਾਲ ਨੇ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी, ਇਹ ਗੁਲਿਸਤਾਨ ਹਮਾਰਾ, ਜਿਨ੍ਹਾਂ ਦਾ ਇਹ ਫੇਥ ਸੀ ਔਰ ਸੱਚਾਈ ਦੇ ਨਾਲ ਸੀ, ਉਹ ਕਿਵੇਂ ਇਸ ਹੱਦ ਤੱਕ ਪਹੁੰਚੇ ਕਿ ਸ਼ਰਮ ਸੀ ਆਤੀ ਹੈ ਮੁਝਕੋ, ਇਸਕੋ ਵਤਨ ਕਹਤੇ ਹੋ। ਇਹ ਤੁਹਾਡੀ ਉਹ ਕਨਫਿਊਜ਼ ਨਹੀਂ ਸੀ, ਉਹ ਇਵੋਲਵ ਹੋਏ ਇਵੈਂਚੁਅਲੀ। ਉਹਨਾਂ ਨੇ ਰਿਅਲਾਈਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੇ ਅੰਗਰੇਜ਼ ਚਲੇ ਗਏ ਔਰ ਸਾਡਾ ਮੁਲਕ ਨਾ ਹੋਇਆ ਤਾਂ ਮੁਸਲਮਾਨਾਂ ਦਾ ਹਾਲ ਉਹੀ ਹੋਏਗਾ ਜੋ ਇਨਕੁਇਜ਼ੀਸ਼ਨ ਦੇ ਵਿੱਚ ਸਪੇਨ ਦੇ ਵਿੱਚ ਮੁਸਲਮਾਨਾਂ ਨੇ ਕੀਤਾ ਸੀ, ਜਿਸ ਸਪੇਨ ਦੇ ਉੱਤੇ 600-700 ਸਾਲ ਮੁਸਲਮਾਨਾਂ ਨੇ ਰਾਜ ਕੀਤਾ ਸੀ। ਫਿਰ ਇਸੇ ਤਰ੍ਹਾਂ ਈਵਨ ਉਹਨਾਂ ਨੇ ਜਿਨ੍ਹਾਂ ਨੂੰ ਵੀ ਕਨਫਿਊਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਉਹਨਾਂ ਨੇ ਅਗਸਤ 11 ਨੂੰ ਇਹ ਕਿਹਾ ਔਰ ਫਿਰ ਜਨਵਰੀ 25 ਨੂੰ ਇਹ ਕਿਹਾ। ਇਹੀ ਜਿਨ੍ਹਾਂ ਹਿੰਦੂ ਮੁਸਲਮਾਨ, ਲਖਨਊ ਪੈਕਟ ਵੀ ਹੋਇਆ ਸੀ, ਹਿੰਦੂ ਮੁਸਲਮਾਨ ਯੂਨਿਟੀ ਦੇ ਐਂਬੈਸਡਰ ਸਰੋਜਨੀ ਨਾਇਡੂ ਨੇ ਕਿਹਾ ਸੀ ਨਹਿਰੂ ਦਿਨ। ਇਹ ਵੀ ਤੁਹਾਡਾ ਰਿਸਰਚ ਦਾ ਫੀਲਡ ਹੈ ਕਿ ਤੁਸੀਂ ਜਾ ਕੇ ਦੇਖੋ ਕਿ ਇਸ ਲੈਵਲ ਦਾ ਸੈਕੂਲਰ ਬੰਦਾ
ਕਿਵੇਂ ਇਸ ਨਤੀਜੇ ਤੇ ਪਹੁੰਚਿਆ ਕਿ ਆਜ਼ਾਦ ਮੁਲਕ ਤੋਂ ਬਿਨਾਂ, ਪਾਕਿਸਤਾਨ ਤੋਂ ਬਿਨਾਂ ਮੁਸਲਮਾਨ ਸੁਰੱਖਿਅਤ ਨਹੀਂ ਹੋਣਗੇ। ਇਹ ਤੁਹਾਡਾ ਉਹ ਕਨਫਿਊਜ਼ ਨਹੀਂ ਸੀ। ਉਹਨਾਂ ਨੇ ਫਾਈਨਲੀ ਉਹਨਾਂ ਨੇ ਹਰ ਐਫਰਟ ਕੀਤਾ ਹੈ ਕਿ ਤੁਹਾਡੇ ਨਾਲ ਉਹ ਬਰਾਬਰ ਦੇ ਸ਼ਹਿਰੀਆਂ ਵਾਂਗ ਰਹਿ ਸਕਣ, ਪਰ ਤੁਹਾਡੇ ਅੰਦਰਲਾ ਜਿਹੜਾ ਤੁਹਾਡੀ ਲੀਡਰਸ਼ਿਪ ਦੇ ਅੰਦਰਲਾ ਜੋ ਚੱਲ ਰਿਹਾ ਸੀ ਉਹਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ। ਅਵਤਾਰ ਸਿੰਘ ਜੀ ਕਹਿੰਦੇ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ ਖਾਲਿਸਤਾਨ, ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ। ਆਲਰੇਡੀ ਕਰ ਰਹੇ ਨੇ ਔਰ ਇਸ ਤੋਂ ਵੀ ਬਦਤਰ ਜਿਹੜਾ ਉਹ ਸਿਚੁਏਸ਼ਨ ਬਣਾਉਣਗੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਔਰ ਇਸ ਤਰ੍ਹਾਂ ਪਰਮਿੰਦਰ ਜੀ, ਧਰਮ ਸਿੰਘ ਜੀ, ਸੋਨਮਾਲ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ। ਸੋਨਮਾਲ ਜੀ ਤਾਂ ਸਭ ਤੋਂ ਪਹਿਲਾਂ ਆਉਣ ਵਾਲਿਆਂ ਚੋਂ ਹੁੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।